ਪੰਜਾਬੀ ਰੇਡੀਓ USA ਸੁਣ ਰਹੇ ਹੋ ਤੁਸੀਂ ਦੋਸਤੋ। ਸ਼ਾਮਲ ਹੋ ਅਪਡੇਟ ਕੈਨੇਡਾ ਦੀ ਸੈਗਮੈਂਟ ਵਿੱਚ। ਗੁਰਪ੍ਰੀਤ ਸਿੰਘ ਮੁੜ ਤੋਂ ਤੁਹਾਡੀ ਸੇਵਾ 'ਚ ਹਾਜ਼ਰ ਹੈ। ਅੱਜ ਹੈ 3 ਦਸੰਬਰ, ਦਿਨ ਮੰਗਲਵਾਰ। ਸੋ ਅੱਜ ਬਹੁਤ ਸਾਰੀਆਂ ਖਬਰਾਂ ਨੇ ਜਿਹੜੀਆਂ ਧਿਆਨ ਮੰਗਦੀਆਂ ਨੇ। ਟੋਰਾਂਟੋ ਦੇ ਵਿੱਚ ਕੈਨੇਡਾ ਭਰ ਦੇ ਮੁੱਖ ਮੰਤਰੀਆਂ ਦੀ ਮਿਲਣੀ ਹੋ ਨਿਬੜੀ ਹੈ। ਕੁਝ ਅਹਿਮ ਮੁੱਦੇ ਵਿਚਾਰੇ ਗਏ ਨੇ, ਇਸੇ ਚਰਚਾ ਕਰਾਂਗੇ। ਐਡਮਿੰਟਨ ਵਿੱਚ ਇੱਕ ਬਹੁਤ ਭਿਆਨਕ ਸੜਕ ਹਾਦਸਾ ਹੋਇਆ, 8 ਵਿਅਕਤੀ ਜ਼ਖਮੀ ਹੋਏ ਨੇ। ਇੱਕ ਸਕੂਲ ਦੀ ਬੱਸ ਤੇ ਇੱਕ ਕ੍ਰੇਨ ਆਪਸ ਵਿੱਚ ਭਿੜ ਗਏ ਨੇ, ਜਿਸ ਕਾਰਨ ਇਹ ਹਾਦਸਾ ਵਾਪਰਿਆ। ਇਸ ਤੋਂ ਇਲਾਵਾ ਅੱਜ ਹੈ ਅੰਤਰਰਾਸ਼ਟਰੀ ਦਿਵਸ ਉਹਨਾਂ ਲੋਕਾਂ ਬਾਰੇ ਜਿਹੜੇ ਅਪਾਹਜ ਨੇ। ਸੋ ਇਸ ਮੌਕੇ 'ਤੇ ਇੱਕ ਖਾਸ ਮੁੱਦੇ ਵੱਲ ਮੈਂ ਤੁਹਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰੂੰਗਾ। ਇਸ ਤੋਂ ਇਲਾਵਾ ਅਨੇਕਾਂ ਹੋਰ ਖਬਰਾਂ ਨੇ ਜਿਨ੍ਹਾਂ ਦੇ ਉੱਤੇ ਚਰਚਾ ਕੀਤੀ ਜਾਵੇਗੀ। ਸੋ ਸ਼ੁਰੂ ਕਰਦੇ ਹਾਂ। ਟੋਰਾਂਟੋ ਦੇ ਵਿੱਚ ਜਿਹੜੀ ਮੁੱਖ ਮੰਤਰੀਆਂ ਦੀ ਮਿਲਣੀ ਹੋਈ ਹੈ, ਪੂਰੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਟੋਰਾਂਟੋ ਦੇ ਵਿੱਚ ਮੁਲਾਕਾਤ ਹੋਈ, ਜਿਸ ਵਿੱਚ ਵੱਖ-ਵੱਖ ਮੁੱਦਿਆਂ ਦੇ ਵਿਚਾਰ ਚਰਚਾ ਹੋਈ ਔਰ ਇਹ ਵਿਚਾਰ ਕੀਤਾ ਕਿ ਕਿਹੜੇ ਸਾਂਝੇ ਮੁੱਦੇ ਨੇ ਜਿਨ੍ਹਾਂ ਦੇ ਉੱਤੇ ਅਸੀਂ ਫੈਡਰਲ ਸਰਕਾਰ ਤੋਂ ਜਵਾਬ ਮੰਗਣੇ ਜਾਂ ਫੈਡਰਲ ਸਰਕਾਰ ਤੋਂ ਕਿਸੇ ਕਿਸਮ ਦਾ ਸਹਿਯੋਗ ਲੈਣਾ, ਕਿਹੜੇ ਸਾਂਝੇ ਮੁੱਦੇ 'ਤੇ ਅਸੀਂ ਰਲ ਕੇ ਕੰਮ ਕਰ ਸਕਦੇ ਹਾਂ। ਇਹ ਸਾਰਾ ਕੁਝ ਅਜਿਹੇ ਮੌਕੇ 'ਤੇ ਹੋ ਰਿਹਾ ਜਦੋਂ ਅਸੀਂ ਵੇਖ ਰਹੇ ਹਾਂ ਕਿ ਪੱਛਮੀ ਸੂਬਿਆਂ ਦੇ ਵਿੱਚ ਵੱਖਵਾਦ ਦੀਆਂ ਸਿਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। 21 ਅਕਤੂਬਰ ਨੂੰ ਜਿਹੜੀ ਫੈਡਰਲ ਚੋਣ ਹੋਈ, ਉਸ ਵਿੱਚ ਸੱਜੇ ਪੱਖੀ ਟੋਰੀ ਪਾਰਟੀ ਨੂੰ ਸ਼ਿਕਸਤ ਦਾ ਸਾਹਮਣਾ ਕਰਨਾ ਪਿਆ, ਜਿਸ ਤੋਂ ਪਿੱਛੋਂ ਜਿਨ੍ਹਾਂ ਸੂਬਿਆਂ ਦੇ ਵਿੱਚ ਇਸ ਪਾਰਟੀ ਦਾ ਆਧਾਰ ਕਾਫੀ ਮਜ਼ਬੂਤ ਹੈ, ਉੱਥੇ ਵੱਖਵਾਦ ਦੀਆਂ ਸੁਰਾਂ ਉੱਠਣੀਆਂ ਸ਼ੁਰੂ ਹੋ ਚੁੱਕੀਆਂ ਨੇ। ਔਰ ਜਿਹੜੇ ਲੋਕ ਇਹ ਗੱਲਾਂ ਕਰ ਰਹੇ ਨੇ ਵੱਖਵਾਦ ਦੀਆਂ, ਉਹਨਾਂ ਦਾ ਕਹਿਣਾ ਕਿ ਫੈਡਰਲ ਸਰਕਾਰ ਸਾਡੇ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਦੀ ਹੈ। ਪਰ ਟੋਰਾਂਟੋ ਵਿੱਚ ਜਿਹੜਾ ਇਕੱਠ ਹੋਇਆ, ਉਸ ਵਿੱਚ ਮੁੱਖ ਮੰਤਰੀ ਨੇ ਆਪਣੀ ਇਕਜੁੱਟਤਾ ਜ਼ਾਹਰ ਕੀਤੀ ਹੈ, ਏਕਤਾ ਦਾ ਸਬੂਤ ਪੇਸ਼ ਕੀਤਾ। ਉੱਥੇ ਵੱਖਵਾਦ ਦੀ ਗੱਲ ਐਡੀ ਭਾਰੂ ਨਹੀਂ ਸੀ ਰਹੀ, ਪਰ ਇਹ ਜ਼ਰੂਰ ਵਿਚਾਰ ਚਰਚਾ ਹੋਈ ਕਿ ਜਿਹੜਾ ਸਾਂਝੇ ਤੌਰ 'ਤੇ ਜੇ ਵੇਖਿਆ ਜਾਵੇ, ਪੂਰੇ ਕੈਨੇਡਾ ਵਿੱਚ ਜਿਹੜਾ ਸਿਹਤ ਪ੍ਰਬੰਧ ਹੈ ਉਹ ਨਿੱਘਰ ਰਿਹਾ। ਹਾਲਾਂਕਿ ਕੈਨੇਡਾ ਵਿੱਚ ਜਿਹੜਾ ਸਿਹਤ ਪ੍ਰਬੰਧ ਹੈ, ਇਸ ਦੀਆਂ ਮਿਸਾਲਾਂ ਦੁਨੀਆ ਭਰ ਵਿੱਚ ਦਿੱਤੀਆਂ ਜਾਂਦੀਆਂ ਨੇ। ਕਿਸੇ ਵਿਅਕਤੀ ਨੂੰ ਵੀ ਇਲਾਜ ਦੀ ਲੋੜ ਹੋਵੇ, ਬਿਨਾਂ ਕਿਸੇ ਸਮੱਸਿਆ ਦੇ ਉਸ ਨੂੰ ਇਲਾਜ ਮਿਲ ਸਕਦਾ। ਯੂਨੀਵਰਸਲ ਹੈਲਥ ਕੇਅਰ ਦੀ ਦੁਨੀਆ ਭਰ ਵਿੱਚ ਧੁੰਮਾਂ ਨੇ, ਪਰ ਉਸ ਦੇ ਬਾਵਜੂਦ ਜਿਹੜਾ ਸਿਹਤ ਪ੍ਰਬੰਧਾਂ ਦਾ ਜਿਹੜਾ ਜੋ ਕੁਝ ਵੀ ਹੈ, ਉਸ ਵਿੱਚ ਨਿਗਾਰ ਕਾਫੀ ਆ ਰਿਹਾ, ਜਿਸ ਦੇ ਕਰਕੇ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਕਾਫੀ ਚਿੰਤਤ ਨੇ, ਫਿਕਰਮੰਦ ਨੇ। ਉਹਨਾਂ ਦਾ ਕਹਿਣਾ ਕਿ ਫੈਡਰਲ ਸਰਕਾਰ ਨੂੰ ਚਾਹੀਦਾ ਕਿ ਇਸ ਪਾਸੇ ਧਿਆਨ ਦੇਵੇ। ਔਰ ਇਸ ਤੋਂ ਇਲਾਵਾ ਵੱਖ-ਵੱਖ ਸੂਬੇ ਜਿਹੜੇ ਨੇ ਉਹ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਕੋਲ ਜਿਹੜਾ ਹੈ ਕਿ ਉਹਨਾਂ ਦੇ ਖਜ਼ਾਨਿਆਂ ਵਿੱਚ ਪੈਸਾ ਕਾਫੀ ਘੱਟ ਹੈ, ਜਿਹੜਾ ਸ਼ਾਰਟ ਟਰਮ ਦੇ ਲਈ ਜਿਹੜਾ ਖਰਚ ਕੀਤਾ ਜਾਂਦਾ ਸਰਕਾਰ ਵੱਲੋਂ, ਉਸ ਰਾਸ਼ੀ ਵਿੱਚ ਕਾਫੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਸੋ ਫੈਡਰਲ ਸਰਕਾਰ ਇਸ ਵਿੱਚ ਵਾਧਾ ਕਰਨ ਬਾਰੇ, ਇਸ ਵਿੱਚ ਕੁਝ ਹੋਰ ਪਾਉਣ ਬਾਰੇ ਸੋਚੇ ਔਰ ਸੂਬਾਈ ਸਰਕਾਰਾਂ ਨੂੰ ਸਹਿਯੋਗ ਦੇਵੇ। ਸੋ ਇਹ ਕੁਝ ਮੁੱਦੇ ਲੈ ਕੇ ਸਾਰੇ ਜਿਹੜੇ ਮੁੱਖ ਮੰਤਰੀ ਸਨ, ਉਹਨਾਂ ਦੀ ਸਰਸੰਮਤੀ ਸੀ। ਸੋ ਵੇਖਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਿਵੇਂ ਇਸ ਮਸਲੇ ਨੂੰ ਲੈ ਕੇ, ਮੁੱਖ ਮੰਤਰੀਆਂ ਦੇ ਇਸ ਮੰਗ ਪੱਤਰ ਨੂੰ ਲੈ ਕੇ ਉਸ ਦੇ ਮੁਖਾਤਬ ਹੁੰਦੇ ਨੇ। ਇਹ ਤਾਂ ਹੁਣ ਵਕਤ ਦੱਸੇਗਾ। ਅਗਲੀ ਗੱਲ ਕਰੀਏ ਕਿ ਐਡਮਿੰਟਨ ਲਾਗੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਇੱਦਾਂ ਕਿ ਇੱਕ ਸਕੂਲ ਬੱਸ ਤੇ ਇੱਕ ਕ੍ਰੇਨ ਆਪਸ ਵਿੱਚ ਭਿੜ ਗਏ। ਸੋ ਇਹ ਹਾਦਸਾ ਸਮੋਕੀ ਲੇਕ ਇਲਾਕੇ ਵਿੱਚ ਹੋਇਆ। ਦੋਨੇ ਗੱਡੀਆਂ ਆਪਸ ਵਿੱਚ ਭਿੜ ਗਈਆਂ। ਸਿੱਟੇ ਵਜੋਂ 8 ਵਿਅਕਤੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ, ਜਿਨ੍ਹਾਂ ਵਿੱਚ 5 ਸਕੂਲੀ ਬੱਚੇ ਨੇ। ਸਕੂਲੀ ਬੱਸ ਦੇ ਵਿੱਚ 14 ਬੱਚੇ ਸਵਾਰ ਸਨ ਜਦੋਂ ਇਹ ਹਾਦਸਾ ਵਾਪਰਿਆ। ਸੋ ਇਹ ਇੱਕ ਚਿੰਤਾਜਨਕ ਗੱਲ ਹੈ। ਹਾਦਸਾ ਕਿਉਂ ਹੋਇਆ, ਇਸ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ, ਪਰ ਪੂਰੇ ਕੈਨੇਡਾ ਦਾ ਧਿਆਨ ਖਿੱਚਿਆ ਗਿਆ ਇਸ ਹਾਦਸੇ ਵੱਲ ਔਰ ਕਾਫੀ ਫਿਕਰਮੰਦੀ ਲੋਕਾਂ ਨੇ ਜ਼ਾਹਰ ਕੀਤੀ ਹੈ। ਪਿੱਛੇ ਤੁਹਾਨੂੰ ਯਾਦ ਹੋਣਾ, ਕੁਝ ਵਰ੍ਹੇ ਪਹਿਲਾਂ ਇੱਕ ਭਿਆਨਕ ਸੜਕ ਹਾਦਸਾ ਹੋਇਆ ਸੀ। ਇੱਕ ਪੂਰੀ ਹਾਕੀ ਦੀ ਟੀਮ ਜਿਹੜੀ ਸੀ, ਉਸਦੇ ਅਨੇਕਾਂ ਮੈਂਬਰ ਹੀ ਮਾਰੇ ਗਏ ਸੀਗੇ। ਸੋ ਇਸ ਕਰਕੇ ਜਦੋਂ ਕਦੇ ਇੱਦਾਂ ਦੇ ਹਾਦਸੇ ਹੁੰਦੇ ਨੇ ਤਾਂ ਇੱਕਦਮ ਸੁਭਾਵਿਕ ਤੌਰ 'ਤੇ ਪੂਰੇ ਦੇਸ਼ ਵਾਸੀਆਂ ਦਾ ਧਿਆਨ ਉਸ ਪਾਸੇ ਨੂੰ ਖਿੱਚਿਆ ਜਾਂਦਾ। ਅਗਲੀ ਖਬਰ ਇਹ ਹੈ ਕਿ ਟਰਾਂਸ ਮਾਊਂਟੇਨ ਪਾਈਪਲਾਈਨ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਟਰਾਂਸ ਮਾਊਂਟੇਨ ਪਾਈਪਲਾਈਨ ਵਿਵਾਦਗ੍ਰਸਤ ਇੱਕ ਪਾਈਪਲਾਈਨ ਹੈ ਜਿਹੜੀ ਐਲਬਰਟਾ ਵਿੱਚ, ਜਿਸ ਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ। ਇਹ ਪਾਈਪਲਾਈਨ ਐਲਬਰਟਾ ਤੋਂ ਨਿਕਲੇਗੀ, BC ਤੱਕ ਆਵੇਗੀ, ਪਰ BC ਦੇ ਵਿੱਚ ਵਾਤਾਵਰਣ ਪ੍ਰੇਮੀਆਂ ਵੱਲੋਂ, ਮੂਲ ਵਾਸੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ। ਵੈਸੇ ਐਲਬਰਟਾ ਦੇ ਵਿੱਚ ਵੀ ਉਹ ਲੋਕ ਨੇ ਜਿਹੜੇ ਇਸ ਦਾ ਵਿਰੋਧ ਕਰਦੇ ਨੇ। ਉਹਨਾਂ ਦਾ ਕਹਿਣਾ ਕਿ ਇਹ ਪਾਈਪਲਾਈਨ ਜਿਹੜੀ ਹੈ, ਇਸ ਦਾ ਵਾਤਾਵਰਣ 'ਤੇ ਭੈੜਾ ਅਸਰ ਪਊਗਾ, ਮੂਲ ਵਾਸੀਆਂ ਦੇ ਜੀਵਨ ਨਿਰਵਾਹ 'ਤੇ ਭੈੜਾ ਅਸਰ ਪਊਗਾ। ਔਰ ਫੈਡਰਲ ਅਪੀਲ ਅਦਾਲਤ ਦੇ ਵਿੱਚ ਕੁਝ ਮੂਲ ਵਾਸੀ ਕਬੀਲਿਆਂ ਨੇ ਚੁਣੌਤੀ ਵੀ ਇਸ ਪ੍ਰੋਜੈਕਟ ਨੂੰ ਦਿੱਤੀ ਹੋਈ ਹੈ, ਪਰ ਸਰਕਾਰ ਬਜ਼ਦ ਹੈ ਔਰ ਇਸ ਦੀ ਉਸਾਰੀ ਦਾ ਕੰਮ ਐਲਬਰਟਾ ਵਿਖੇ ਸ਼ੁਰੂ ਹੋ ਚੁੱਕਿਆ। ਵੈਸੇ ਫੈਡਰਲ ਸਰਕਾਰ ਇਸ ਦੇ ਹੱਕ ਵਿੱਚ ਹੈ। ਐਲਬਰਟਾ ਦੀ ਪਿਛਲੀ NDP ਸਰਕਾਰ ਵੀ ਇਸ ਦੇ ਹੱਕ ਵਿੱਚ ਸੀ, BC ਦੀ NDP ਸਰਕਾਰ ਇਸ ਦੇ ਹੱਕ ਵਿੱਚ ਨਹੀਂ। ਪਰ ਜਿਸ ਤਰੀਕੇ ਦਾ ਪ੍ਰੈਸ਼ਰ ਬਿਲਡ ਹੋ ਰਿਹਾ, ਆਉਂਦੇ ਸਮੇਂ ਦੇ ਵਿੱਚ ਕੀ ਬਣੇਗਾ ਇਹ ਤਾਂ ਸਮਾਂ ਹੀ ਦੱਸੇਗਾ। ਪਰ ਫਿਲਹਾਲ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਕੰਮ ਦੀ ਉਸਾਰੀ ਜਿਹੜੀ ਹੈ, ਉਸ ਦੇ ਸ਼ੁਰੂ ਹੋ ਚੁੱਕੀ ਹੈ ਜੰਗੀ ਪੱਧਰ 'ਤੇ। ਅਤੇ ਅਗਾਂਹ ਹੋ ਸਕਦਾ ਕਿ ਜਿਹੜਾ ਇਸ ਦੇ ਖਿਲਾਫ ਇੱਕ ਨਾ ਮਿਲਵਰਤਨ ਲਹਿਰ ਚੱਲ ਰਹੀ ਹੈ, ਉਹ ਹੋਰ ਵੀ ਤਿੱਖੀ ਹੋਵੇ, ਪ੍ਰਚੰਡ ਹੋਵੇ।
ਅਨੇਕਾਂ ਚੋਟੀ ਦੇ ਮੂਲ ਵਾਸੀ ਆਗੂ ਤੇ ਕੁਝ ਸਿਆਸੀ ਆਗੂ ਵੀ ਇਸ ਦੇ ਖਿਲਾਫ ਗ੍ਰਿਫਤਾਰੀਆਂ ਦੇ ਚੁੱਕੇ ਨੇ ਔਰ ਆਉਂਦੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀ ਗ੍ਰਿਫਤਾਰੀਆਂ ਵਧਣ ਦੀ ਸੰਭਾਵਨਾ ਵੀ ਨਜ਼ਰ ਆ ਰਹੀ ਹੈ। ਸੋ ਅਸੀਂ ਕਹਿ ਸਕਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਇੱਕ ਤਿੱਖੀ ਲੜਾਈ ਸਾਡੇ ਸਾਹਮਣੇ ਹੋਵੇਗੀ। ਇਸ ਕਿਸਮ ਦਾ ਅਨੁਮਾਨ ਅਸੀਂ ਲਾ ਸਕਦੇ ਹਾਂ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੀ ਮਿਊਨਿਸਪੈਲਿਟੀ ਨੇ ਆਪਣਾ ਬਜਟ ਪਾਸ ਕੀਤਾ। ਸੋ ਕੱਲ੍ਹ ਕਾਫੀ ਬਹਿਸ ਹੋਈ ਔਰ ਗਰਮਾ ਗਰਮ ਬਹਿਸ ਦੌਰਾਨ ਬਜਟ ਪਾਸ ਕੀਤਾ ਗਿਆ 5-4 ਦੇ ਫਰਕ ਨਾਲ, ਯਾਨੀ 5 ਇਸ ਦੇ ਹੱਕ ਵਿੱਚ ਸੀ, 4 ਇਸ ਦੇ ਉਲਟ ਸਨ। ਇਹ ਬੜੀ ਕਾਂਟੇਦਾਰ ਟੱਕਰ ਹੈ, ਤੁਸੀਂ ਇਸ ਤੋਂ ਅਨੁਮਾਨ ਲਾ ਸਕਦੇ ਹੋ ਜਿਹੜਾ ਮੈਂ ਅੰਕੜਾ ਦੱਸਿਆ। ਸੋ ਇਸ ਤਰ੍ਹਾਂ ਕਿ ਸਰੀ ਦੇ ਵਿੱਚ ਪ੍ਰੋਪਰਟੀ ਟੈਕਸ ਜਿਹੜਾ ਹੈ ਉਸ ਵਿੱਚ 2.9% ਦਾ ਵਾਧਾ ਕੀਤਾ ਜਾ ਰਿਹਾ। ਇਸ ਤੋਂ ਲੈ ਕੇ ਜਿਹੜੇ ਉੱਥੇ ਲੋਕ ਹਾਜ਼ਰ ਸਨ ਸਿਟੀ ਹਾਲ ਦੀ ਇਸ ਇਕੱਤਰਤਾ ਦੇ ਇਸ ਮੀਟਿੰਗ ਦੌਰਾਨ, ਜਨਤਾ ਦੇ ਜਿਹੜੇ ਪ੍ਰਤੀਨਿਧ, ਉਹਨਾਂ ਨੇ ਕਾਫੀ ਚੀਖ ਚਿਹਾੜਾ ਪਾਇਆ, ਕਾਫੀ ਰੌਲਾ ਰੱਪਾ ਪਿਆ। ਔਰ ਵੇਖਣ ਵਾਲੀ ਗੱਲ ਹੈ ਕਿ ਜਿਹੜੇ ਮੇਅਰ ਡਗ ਮੁਕੱਲਮ ਇਸ ਗੱਲ 'ਤੇ ਜ਼ੋਰ ਦੇ ਰਹੇ ਨੇ ਕਿ ਸਾਨੂੰ ਆਪਣੇ ਇੱਕ ਮਿਊਨਿਸਪਲ ਪੁਲਿਸ ਫੋਰਸ ਚਾਹੀਦੀ ਹੈ। ਉਸ ਦੇ ਬਾਵਜੂਦ ਉੱਥੇ ਜਿਹੜਾ ਹੈ ਨਵੀਂ ਭਰਤੀ ਵਾਸਤੇ ਫਾਇਰ ਫਾਈਟਰਾਂ ਦੀਆਂ, ਪੁਲਿਸ ਵਾਲਿਆਂ ਦੀ ਕੋਈ ਪੈਸਾ ਨਹੀਂ ਰੱਖਿਆ ਗਿਆ। ਸੋ ਕਾਫੀ ਆਲੋਚਨਾ ਹੋਈ ਹੈ ਡਗ ਮੁਕੱਲਮ ਸਾਹਿਬ ਦੀ। ਹੁਣ ਵੇਖਦੇ ਹਾਂ ਕਿ ਆਉਂਦੇ ਦਿਨਾਂ ਵਿੱਚ ਬਣਦਾ ਕੀ ਹੈ, ਪਰ ਸਰੀ ਵਿੱਚ ਦਿਨੋਂ ਦਿਨ ਵੱਧ ਰਹੇ ਅਪਰਾਧ ਨੂੰ ਲੈ ਕੇ ਲੋਕ ਚਿੰਤਤ ਨੇ। ਇਹ ਗੱਲ ਵੱਖਰੀ ਕਿ ਕੁਝ ਅੰਕੜੇ ਦੱਸਦੇ ਨੇ ਕਿ ਸਰੀ ਦੇ ਵਿੱਚ ਅਪਰਾਧ ਇੰਨਾ ਨਹੀਂ ਜਿੰਨਾ ਕਿ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ। ਕਈ ਹੋਰ ਇਲਾਕੇ ਨੇ ਉੱਤਰੀ ਅਮਰੀਕਾ ਵਿੱਚ ਜਿੱਥੇ ਅਪਰਾਧ ਸਰੀ ਨਾਲੋਂ ਕਿਤੇ ਵੱਧ ਹੈ। ਸੋ ਸਰੀ ਦੇ ਵਿੱਚ ਕਿਉਂਕਿ ਦੇਸੀ ਮੀਡੀਆ ਜ਼ਿਆਦਾ, ਤਾਂ ਦੇਸੀ ਮੀਡੀਆ ਦੇ ਵਿੱਚ ਇਹ ਗੱਲ ਬੜੀ ਜ਼ੋਰ ਦੇ ਕੇ ਪ੍ਰਚਾਰੀ ਜਾਂਦੀ ਕਿ ਸਰੀ ਵਿੱਚ ਅਪਰਾਧ ਬਹੁਤ ਜ਼ਿਆਦਾ ਵੱਧ ਗਿਆ। ਵੈਸੇ ਇਸੇ ਦੌਰਾਨ ਇੱਕ ਖਬਰ ਇਹ ਹੈ ਕਿ ਸਰੀ ਦੇ ਵਿੱਚ ਠੂਠਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸੋ ਮੁੜ ਤੋਂ ਐਤਵਾਰ ਦੇਰ ਰਾਤ ਨੂੰ ਗੋਲੀ ਚੱਲੀ, ਇੱਕ ਵਿਅਕਤੀ ਮਾਰਿਆ ਗਿਆ, ਇੱਕ ਜ਼ਖਮੀ ਹੋਇਆ। ਸੋ ਇਹ ਘਟਨਾ 137 ਸਟਰੀਟ 114 ਐਵਨਿਊ ਲਾਗੇ ਵਾਪਰੀ। ਰਾਤ ਦੇ 11 ਵਜੇ ਦਾ ਤਕਰੀਬਨ ਵਕਤ ਸੀਗਾ ਐਤਵਾਰ ਨੂੰ। ਸੋ ਜਿਹੜਾ ਪੁਲਿਸ ਦਾ ਸੰਗੀਨ ਜੁਰਮਾਂ ਦੀ ਰੋਕਥਾਮ ਲਈ ਇੱਕ ਵਿਸ਼ੇਸ਼ ਦਸਤਾ ਬਣਿਆ ਹੋਇਆ ਆਈ ਹਿੱਟ, ਜਿਹੜਾ ਕਿ ਖਾਸ ਤੌਰ 'ਤੇ ਕਤਲੋ ਗਾਰਤ ਦੇ ਮਾਮਲਿਆਂ ਦੀ ਪੜਤਾਲ ਕਰਦਾ, ਉਸਨੇ ਇਸ ਮਾਮਲੇ ਦੀ ਪੜਤਾਲ ਆਪਣੇ ਹੱਥ ਵਿੱਚ ਲੈ ਲਈ ਹੈ। ਸੋ ਅਧਿਕਾਰੀਆਂ ਦਾ ਕਹਿਣਾ ਕਿ ਜਿਹੜਾ ਵਿਅਕਤੀ ਮਾਰਿਆ ਗਿਆ, ਜਿਹੜਾ ਵਿਅਕਤੀ ਜ਼ਖਮੀ ਹੋਇਆ, ਦੋਨੇ ਇੱਕ ਦੂਜੇ ਨੂੰ ਜਾਣਦੇ ਸਨ, ਭਾਵੇਂ ਮਿਲ ਕੇ ਕੀਤੀ ਗਈ ਵਾਰਦਾਤ ਸੀ। ਸੋ ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਉੱਧਰ ਸਰੀ ਦੇ ਵਿੱਚ 2017 ਵਿੱਚ ਇੱਕ ਕਤਲ ਹੋਇਆ ਸੀ ਇੱਕ ਪੰਜਾਬੀ ਦਾ, ਨਿਕੋਲਸ ਖਾਬੜਾ। ਹੋਇਆ ਇਸ ਤਰ੍ਹਾਂ ਸੀ ਕਿ ਉਸ ਉੱਪਰ ਗੋਲੀਆਂ ਦਾਗੀਆਂ ਗਈਆਂ ਸੀ, ਜਿਸ ਦੌਰਾਨ ਉਸ ਦੀ ਮੌਤ ਹੋਈ ਸੀ, ਅਤੇ ਉਸ ਦੇ ਨਾਲ ਇੱਕ ਔਰਤ ਸੀ ਜਿਹੜੀ ਜ਼ਖਮੀ ਹੋ ਗਈ ਸੀ। ਸੋ ਇਸ ਮੂਰੇ ਮਾਮਲੇ ਦੇ ਮੱਦੇਨਜ਼ਰ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਗਿਆ। ਸੋ ਬ੍ਰੈਂਡਨ ਟੈਕਸਕੀਰਾ ਨੂੰ ਬਾਕਾਇਦਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ ਤੋਂ ਕਾਬੂ ਕੀਤਾ ਗਿਆ। ਇੱਕ ਬਹੁਤ ਵੱਡੀ ਇਸ ਨੂੰ ਪ੍ਰਾਪਤੀ ਕਿਹਾ ਜਾ ਸਕਦਾ ਹੈ ਕਿ 2 ਵਰ੍ਹਿਆਂ ਤੋਂ ਪਿੱਛੋਂ ਉਸ ਕਤਲ ਵਿੱਚ ਸ਼ਾਮਲ ਇੱਕ ਸ਼ੱਕੀ ਵਿਅਕਤੀ ਨੂੰ ਕਾਬੂ ਕੀਤਾ ਗਿਆ, ਜਿਸ ਦੇ ਖਿਲਾਫ ਫਸਟ ਡਿਗਰੀ ਕਤਲ ਦਾ ਮਾਮਲਾ ਦਰਜ ਹੋ ਚੁੱਕਿਆ। ਸੋ ਇਹ ਇੱਕ ਬਹੁਤ ਵੱਡੀ ਡਿਵੈਲਪਮੈਂਟ ਸੀ। BC ਵਿੱਚ ਘੱਟੋ ਘੱਟ 2 ਥਾਵਾਂ ਤੇ ਲੱਕੜ ਦੀਆਂ ਮਿੱਲਾਂ ਵਿੱਚ ਧਮਾਕੇ ਹੋਏ ਸਨ, ਜਿਸ ਨਾਲ ਕੁਝ ਵਿਅਕਤੀ ਮਾਰੇ ਗਏ ਸਨ, ਕੁਝ ਜ਼ਖਮੀ ਹੋਏ ਸਨ। ਸੋ ਇਹਨਾਂ ਘਟਨਾਵਾਂ ਸੰਬੰਧੀ ਇੱਕ ਜਾਂਚ ਜਿਹੜੀ BC ਦੀ ਸਰਕਾਰ ਵੱਲੋਂ ਵਰਕਸ BC ਮਹਿਕਮੇ ਵੱਲੋਂ ਕਰਵਾਈ ਗਈ ਸੀ, ਉਸ ਦੀ ਰਿਪੋਰਟ ਆ ਚੁੱਕੀ ਹੈ। ਚੇਤੇ ਰਹੇ 2012 ਵਿੱਚ ਇਹ ਹਾਦਸੇ ਹੋਏ ਸਨ। ਇੱਕ ਹਾਦਸਾ ਬਰਨਸ ਦੇ ਇਲਾਕੇ ਵਿੱਚ ਹੋਇਆ ਸੀ, ਉੱਥੇ ਇੱਕ ਲੱਕੜ ਮਿਲ ਵਿੱਚ ਧਮਾਕਾ ਹੋਇਆ ਸੀ, 2 ਵਿਅਕਤੀ ਮਰੇ ਸੀ ਅਤੇ 19 ਜ਼ਖਮੀ ਹੋਏ ਸਨ। ਇਹ ਮਾਮਲਾ ਅਜੇ ਠੰਡਾ ਨਹੀਂ ਸੀ ਪਿਆ ਕਿ 3 ਮਹੀਨਿਆਂ ਪਿੱਛੋਂ ਇੱਕ ਹੋਰ ਲੱਕੜ ਮਿਲ ਜਿਹੜੀ ਪ੍ਰਿੰਸ ਜਾਰਜ ਇਲਾਕੇ ਵਿੱਚ ਸੀ, ਉੱਥੇ ਵੀ ਅਜਿਹਾ ਭਾਣਾ ਵਾਪਰ ਗਿਆ, 2 ਵਿਅਕਤੀ ਮਾਰੇ ਗਏ ਅਤੇ ਅਨੇਕਾਂ ਹੋਰ 44 ਦੇ ਕਰੀਬ ਦੱਸਿਆ ਜਾਂਦਾ ਜ਼ਖਮੀ ਹੋਏ ਸੀ। ਸੋ ਕਾਫੀ ਵੱਡੀ ਗਿਣਤੀ ਸੀ ਇਹ। ਸੋ ਕਹਿਣ ਦਾ ਮਤਲਬ ਕਿ ਇਹ ਜਿਹੜੇ ਹਾਦਸੇ ਜਦੋਂ ਹੋਏ ਤਾਂ ਉਸ ਤੋਂ ਬਾਅਦ BC ਦੀ ਸਰਕਾਰ ਹਰਕਤ ਵਿੱਚ ਆਈ, ਇਸ ਪੂਰੇ ਮਾਮਲੇ ਦੀ ਪੜਤਾਲ ਆਰੰਭ ਦਿੱਤੀ ਗਈ। ਸੋ ਪੜਤਾਲੀਆ ਰਿਪੋਰਟ ਤਿਆਰ ਹੋ ਚੁੱਕੀ ਹੈ। 54 ਸਫ਼ਿਆਂ ਦੀ ਇਸ ਰਿਪੋਰਟ ਵਿੱਚ ਅਨੇਕਾਂ ਕਿਸਮ ਦੀਆਂ ਸਿਫਾਰਸ਼ਾਂ ਕੀਤੀਆਂ ਗਈਆਂ ਨੇ। ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਕਿ ਜਿਹੜੇ ਇਸ ਕਿਸਮ ਦੇ ਹਾਦਸਿਆਂ ਨੂੰ ਟਾਲਣ ਦੀ ਖਾਤਰ ਕੋਈ ਇੱਕ ਨਿਗਰਾਨ ਕਮੇਟੀ ਹੋਵੇ, ਕੋਈ ਇੱਕ ਨਿਗਰਾਨ ਮਹਿਕਮਾ ਹੋਵੇ, ਜਿਹੜਾ ਆਜ਼ਾਦ ਤੌਰ 'ਤੇ ਕੰਮ ਕਰੇ ਅਤੇ ਇਸ ਅਜਿਹੇ ਮਾਮਲਿਆਂ ਦੀ ਪੜਤਾਲ ਕਰਕੇ ਯਕੀਨੀ ਬਣਾਵੇ ਕਿ ਇਹ ਹਾਦਸੇ ਮੁੜ ਨਾ ਵਾਪਰਨ। ਵੈਸੇ ਇਸ ਸਮੇਂ BC ਦੇ ਵਿੱਚ NDP ਦੀ ਸਰਕਾਰ ਹੈ, ਜਿਹੜੀ ਕਿ ਇੱਕ ਖੱਬੇ ਪੱਖੀ ਪਾਰਟੀ ਹੈ ਔਰ ਮਜ਼ਦੂਰ ਜਥੇਬੰਦੀਆਂ ਤੋਂ ਚੰਦੇ ਲੈਂਦੀ ਹੈ। ਸੋ ਮਜ਼ਦੂਰ ਜਥੇਬੰਦੀਆਂ ਨਾਲ ਇਸ ਦਾ ਜਿਹੜਾ ਹੈ 9 ਮਾਸ ਦਾ ਰਿਸ਼ਤਾ। ਸੋ ਦੇਖਦੇ ਹਾਂ ਕਿ ਸਰਕਾਰ ਇਸ ਮਾਮਲੇ ਨੂੰ ਕਿੰਨਾ ਗੰਭੀਰਤਾ ਨਾਲ ਲੈਂਦੀ ਔਰ ਕਿਸ ਤਰੀਕੇ ਨਾਲ ਇਸ ਦਾ ਨਿਬੇੜਾ ਹੁੰਦਾ, ਇਹ ਹੁਣ ਵਕਤ ਦੱਸੇਗਾ। ਪਰ ਇਹੀ ਮੌਕਾ ਜਦੋਂ ਇਸ ਦੇ ਵਿੱਚ ਕੁਝ ਹੋਣ ਦੀ ਸੰਭਾਵਨਾ ਜਿਹੜੀ ਹੈ ਨਜ਼ਰ ਆ ਰਹੀ ਔਰ ਉਮੀਦ ਵੀ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਜਿਹੜੀ ਅਹਿਮ ਖਬਰ ਆ ਉਹ ਇਹ ਆ ਕਿ BC ਦੇ ਇੱਕ ਜਿਹੜੇ ਪਾਰਲੀਮੈਂਟਰੀ ਸੈਕਟਰੀ ਨੇ ਰਵੀ ਕਾਲੋਂ, ਜਿਹੜੇ ਪਹਿਲਾਂ ਬਹੁਤ ਸੱਭਿਆਚਾਰਕ ਮਾਮਲਿਆਂ ਬਾਰੇ ਪਾਰਲੀਮੈਂਟਰੀ ਸੈਕਟਰੀ ਸੀ, ਅੱਜ ਕੱਲ੍ਹ ਜੰਗਲਾਤ ਮਹਿਕਮੇ ਦੇ ਪਾਰਲੀਮੈਂਟਰੀ ਸੈਕਟਰੀ ਨੇ।
ਉਹਨਾਂ ਨੇ ਇੱਕ ਅਹਿਮ ਖੁਲਾਸਾ ਕੀਤਾ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ $50 ਮਿਲੀਅਨ ਅਜਿਹਾ ਪਿਆ ਹੋਇਆ ਹੈ, ਜਿਸ ਦੀ ਮਦਦ ਦੇ ਨਾਲ 200 ਦੇ ਕਰੀਬ ਇਲਾਕੇ ਨੇ ਜਿਨ੍ਹਾਂ ਵਿੱਚ ਮੂਲ ਵਾਸੀ ਕਬੀਲਿਆਂ ਦੀ ਗਿਣਤੀ ਬਹੁਤ ਵੱਡੀ ਹੈ, ਜਿਨ੍ਹਾਂ ਨੂੰ ਹਾਈ ਸਪੀਡ ਇੰਟਰਨੈਟ ਸੇਵਾਵਾਂ ਮੁਹੱਈਆ ਕੀਤੀਆਂ ਜਾਣਗੀਆਂ। ਹੁਣ ਸ਼ਰਮ ਦੀ ਗੱਲ ਇਹ ਹੈ ਕਿ ਮੂਲ ਵਾਸੀ ਜਿਹੜੇ ਨੇ ਇਸ ਦੇਸ਼ ਦੇ ਅਸਲੀ ਮਾਲਕ ਨੇ, ਉਹਨਾਂ ਦੀ ਆਬਾਦੀ ਵੈਸੇ ਹੀ 4% ਰਹਿ ਗਈ ਹੈ ਘੱਟ ਕੇ। ਇਸ ਦਾ ਕਾਰਨ ਕਿ ਨਸਲ ਘਾਤ ਵੀ ਹੋਇਆ, ਕਈਆਂ ਨੂੰ ਵੱਡੇ ਭਾਈਚਾਰੇ ਵਿੱਚ ਜਜ਼ਬ ਕਰ ਲਿਆ ਗਿਆ। ਸੋ ਉਹਨਾਂ ਕਬੀਲਿਆਂ ਦੇ ਵਿੱਚ ਹਾਲਾਤ ਜਿਹੜੇ ਨੇ ਬਹੁਤ ਭੈੜੇ ਨੇ, ਥਰਡ ਵਰਲਡ ਵਾਲੇ ਹਾਲਾਤ ਨੇ। ਪੀਣ ਦਾ ਪਾਣੀ ਗੰਦਲਾ ਹੋ ਚੁੱਕਿਆ, ਪੂਰੀਆਂ ਸੁਵਿਧਾਵਾਂ ਨਹੀਂ। ਤੁਸੀਂ ਕਲਪਨਾ ਕਰੋ ਜੇ ਤੁਹਾਡੇ ਕੋਲ ਇੰਟਰਨੈਟ ਘਰ ਨਾ ਚੱਲਦਾ ਹੋਵੇ, ਫੋਨ ਨਾ ਚੱਲਦਾ ਹੋਵੇ, ਤਾਂ ਤੁਸੀਂ ਕੀ ਕਰੋਗੇ। ਸੋ ਇਹਨਾਂ ਕਬੀਲਿਆਂ ਦੇ ਵਿੱਚ ਪੂਰੀਆਂ ਟੈਲੀਫੋਨ ਸੇਵਾਵਾਂ ਹੈ ਨਹੀਂ, ਇੰਟਰਨੈਟ ਵੀ ਉਪਲਬਧ ਨਹੀਂ ਹੈ। ਸੋ ਇੱਕ ਤਰੀਕੇ ਨਾਲ ਅਲੱਗ-ਥਲੱਗ ਪਏ ਹੋਏ ਨੇ। ਸੋ ਉੱਥੇ ਹੁਣ ਇਹਨਾਂ ਇਲਾਕਿਆਂ ਵਿੱਚ $50 ਮਿਲੀਅਨ ਖਰਚ ਕੀਤਾ ਜਾਵੇਗਾ। ਬੜੀ ਖੁਸ਼ੀ ਦੀ ਗੱਲ ਹੈ, ਪਰ ਸਵਾਲ ਇਹ ਪੈਦਾ ਹੁੰਦੇ ਕਿ ਇਹ ਹਾਲਾਤ ਪਹਿਲਾਂ ਬਣੇ ਹੀ ਕਿਉਂ। ਸੋ ਕੈਨੇਡਾ ਵਰਗੇ ਵਿਕਸਿਤ ਦੇਸ਼ ਦੇ ਵਿੱਚ ਜੇ ਇਹੋ ਜਿਹੀਆਂ ਗੱਲਾਂ ਸਾਨੂੰ ਸੁਣਨ ਨੂੰ ਮਿਲਣ, ਜਿਹੜੀਆਂ ਕਿ ਆਮ ਤੌਰ 'ਤੇ ਇਹੋ ਜਿਹੀਆਂ ਗੱਲਾਂ ਥਰਡ ਵਰਲਡ ਤੋਂ ਸੁਣਨ ਨੂੰ ਮਿਲਦੀਆਂ ਨੇ, ਤਾਂ ਇਹ ਕੈਨੇਡਾ ਲਈ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੋਵੇਗੀ। ਇਸ ਤੋਂ ਇਲਾਵਾ ਕੈਨੇਡਾ ਦੇ ਵਿੱਚ ਹੀ ਮੂਲ ਵਾਸੀਆਂ ਦੀ ਜਿਹੜੀ ਨਿੱਘਰ ਰਹੀ ਹਾਲਤ, ਉਸ ਦੀ ਇੱਕ ਮਿਸਾਲ ਹੋਰ ਸਾਹਮਣੇ ਆਈ ਹੈ ਕਿ 2 ਕੁ ਵਰ੍ਹੇ ਪਹਿਲਾਂ ਐਲਬਰਟਾ ਵਿੱਚ 2 ਮੂਲ ਵਾਸੀ ਭੈਣਾਂ ਦੇ ਕਤਲ ਹੋਏ ਸੀਗੇ, ਟਿਫਨੀ ਈਅਰ ਅਤੇ ਗਲੈਨਿਸ ਫੌਕਸ। ਅਜੇ ਤੱਕ ਉਹਨਾਂ ਕਤਲਾਂ ਵਿੱਚ ਸ਼ਾਮਲ ਲੋਕਾਂ ਦੀ ਪੈੜ ਨਹੀਂ ਕੱਢੀ ਜਾ ਸਕੀ। ਉਲਟਾ 2 ਸ਼ੱਕੀ ਵਿਅਕਤੀਆਂ ਦੇ ਖਿਲਾਫ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੈ, ਪਰ ਮੁਕੱਦਮਾ ਹੈ ਕਿ ਇਹਨਾਂ ਲੋਕਾਂ ਨੂੰ ਸ਼ਾਇਦ ਇਸ ਗੱਲ ਦਾ ਇਲਮ ਹੈ ਕਿ ਕਿਹਨਾਂ ਲੋਕਾਂ ਨੇ ਇਹਨਾਂ ਭੈਣਾਂ ਦੀਆਂ ਜਾਨਾਂ ਲਈਆਂ, ਪਰ ਚੁੱਪੀ ਵੱਟੀ ਰੱਖੀ ਉਹਨਾਂ ਨੇ। ਸੋ ਉਸ ਨਾਤੇ ਮੁਕੱਦਮਾ ਚੱਲ ਰਿਹਾ, ਪਰ ਕਤਲ ਕਿਹਨਾਂ ਨੇ ਕੀਤਾ, ਉਹ ਕੌਣ ਸੀ, ਨਾ ਉਹਨਾਂ ਦੀ ਅਜੇ ਤੱਕ ਸ਼ਨਾਖਤ ਹੋ ਸਕੀ, ਅਤੇ ਨਾ ਹੀ ਉਹਨਾਂ ਦੇ ਖਿਲਾਫ ਮੁਕੱਦਮਾ ਚੱਲਿਆ, ਅਤੇ ਨਾ ਹੀ ਕੋਈ ਪਰਚਾ ਹੋਇਆ। ਸੋ ਇਸ ਨੇ ਇੱਕ ਵਾਰ ਫਿਰ ਸਵਾਲ ਖੜੇ ਕਰਦੇ ਨੇ ਕਿ ਮੂਲ ਵਾਸੀ ਔਰਤਾਂ ਅਤੇ ਮੂਲ ਵਾਸੀ ਭਾਈਚਾਰੇ ਦੇ ਲੋਕ ਕਿਵੇਂ ਢਾਂਚਾਗਤ ਨਸਲਵਾਦ ਦਾ ਸਾਹਮਣਾ ਕਰ ਰਹੇ ਨੇ। ਸੋ ਕੈਲਗਰੀ ਵਿੱਚ ਜਦੋਂ ਮੁਕੱਦਮੇ ਦੀ ਸੁਣਵਾਈ ਸ਼ੁਰੂ ਹੋਈ, ਤਾਂ ਮੂਲ ਵਾਸੀ ਭਾਈਚਾਰੇ ਦੇ ਲੋਕਾਂ ਨੇ ਉੱਥੇ ਇਕੱਤਰ ਹੋ ਕੇ ਅਦਾਲਤ ਦੇ ਬਾਹਰ ਸ਼ਾਂਤਮਈ ਮੁਜ਼ਾਹਰਾ ਕੀਤਾ। ਅਖੀਰ ਵਿੱਚ ਅੱਜ ਦੇ ਦਿਨ ਦੀ ਅਹਿਮੀਅਤ ਨੂੰ ਧਿਆਨ 'ਚ ਰੱਖਦਿਆਂ ਹੋਇਆਂ ਇੱਕ ਮੁੱਦੇ ਵੱਲ ਤੁਹਾਡਾ ਧਿਆਨ ਦਿਵਾਉਣ ਦੀ ਕੋਸ਼ਿਸ਼ ਕਰੂੰਗਾ। ਅੱਜ ਹੈ ਇੰਟਰਨੈਸ਼ਨਲ ਡੇ ਆਫ ਪਰਸਨਸ ਵਿਦ ਡਿਸੇਬਿਲਿਟੀਜ਼, ਯਾਨੀ ਜਿਹੜੇ ਲੋਕ ਅਪਾਹਜ ਨੇ ਸਰੀਰਕ ਤੌਰ 'ਤੇ, ਉਹਨਾਂ ਨੂੰ ਸਮਰਪਿਤ ਇੱਕ ਖਾਸ ਦਿਨ ਆ ਜਿੱਥੇ ਇਹਨਾਂ ਲੋਕਾਂ ਦੇ ਹੱਕਾਂ ਦੀ ਗੱਲ ਕੀਤੀ ਜਾਂਦੀ। ਸੋ ਅੱਜ ਜਿੱਥੇ ਅਸੀਂ ਅੰਤਰਰਾਸ਼ਟਰੀ ਪੱਧਰ 'ਤੇ ਇਸ ਦਿਨ ਨੂੰ ਮਨਾ ਰਹੇ ਹਾਂ, ਤਾਂ ਵੇਖਣਾ ਇਹ ਹੋਵੇਗਾ ਕਿ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ GN ਸਾਈ ਬਾਬਾ, ਜਿਹੜੇ ਲੱਖ ਤੋਂ ਹੇਠਾਂ ਅਪਾਹਜ ਨੇ, 90% ਵੀਲ ਚੇਅਰ 'ਤੇ ਰਹਿੰਦੇ ਨੇ, ਉਹਨਾਂ ਨੂੰ ਪਿੱਛੇ ਮਾਓਵਾਦੀ ਗਰਦਾਨ ਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ, ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ, ਉਹ ਜੇਲ੍ਹ ਵਿੱਚ ਉਹਨਾਂ ਨੂੰ ਸਾੜਿਆ ਜਾ ਰਿਹਾ। ਹੁਣ ਇਹ ਮਾਮਲਾ ਭਾਰਤ ਦਾ ਹੈ, ਪਰ ਮੈਂ ਇੱਥੇ ਕੈਨੇਡਾ ਬੈਠ ਕੇ ਕਿਉਂ ਉਸ ਦੀ ਗੱਲ ਕਰ ਰਿਹਾ, ਉਸ ਦਾ ਕਾਰਨ ਇਹ ਹੈ ਕਿ ਕੈਨੇਡਾ ਦੇ ਵਿੱਚ ਸਾਈ ਬਾਬਾ ਦੇ ਹੱਕ 'ਚ ਅਨੇਕਾਂ ਕਿਸਮ ਦੀਆਂ ਰੈਲੀਆਂ ਹੋਈਆਂ, ਪਟੀਸ਼ਨਾਂ ਸਾਈਨ ਹੋਈਆਂ, ਪਰ ਕੈਨੇਡਾ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ। ਅਜੇ ਤੱਕ ਕੈਨੇਡਾ ਦੀ ਸਰਕਾਰ ਨੇ ਸਾਈ ਬਾਬਾ ਬਾਰੇ ਕੋਈ ਸਟੈਂਡ ਨਹੀਂ ਲਿਆ। ਸਰਕਾਰ ਪੂਰੀ ਤਰ੍ਹਾਂ ਖਾਮੋਸ਼ ਹੈ। ਇੱਥੋਂ ਦੀ ਯੂਨੀਵਰਸਿਟੀਆਂ ਦੇ ਵਿੱਚ ਸਾਈ ਬਾਬੇ ਦੀ ਗੱਲ ਉੱਠ ਚੁੱਕੀ ਹੈ, ਇੱਥੋਂ ਦੇ ਕਾਲਜਾਂ ਵਿੱਚ ਹੀ ਸਾਈ ਬਾਬੇ ਦੀ ਗੱਲ ਉੱਠ ਚੁੱਕੀ ਹੈ। ਸਾਈ ਬਾਬੇ ਦੀ ਖਾਤਰ ਰੈਲੀਆਂ ਹੋਈਆਂ ਨੇ, ਔਰ ਕੁਝ MPs ਦੇ ਜ਼ਰੀਏ ਪਟੀਸ਼ਨਾਂ ਵੀ ਸਾਈਨ ਕਰਕੇ ਹਾਊਸ ਆਫ ਕਾਮਨਸ ਭਜਾਈਆਂ ਗਈਆਂ, ਪਰ ਸਰਕਾਰ ਨੇ ਕੋਈ ਉਸ ਦੇ ਬਾਰੇ ਸਟੈਂਡ ਨਹੀਂ ਲਿਆ, ਨਾ ਦਖਲ ਦਿੱਤਾ। ਹਾਲਾਂਕਿ ਪਟੀਸ਼ਨ 'ਚ ਮੰਗ ਕੀਤੀ ਗਈ ਸੀ ਕਿ ਸਰਕਾਰ ਹਮਦਰਦੀ ਦੇ ਆਧਾਰ 'ਤੇ ਦਖਲ ਦੇਵੇ ਔਰ ਇਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਵੇ, ਕਿਉਂਕਿ ਸਾਈ ਬਾਬਾ ਨੂੰ 19 ਬਿਮਾਰੀਆਂ ਚਿਮੜੀਆਂ ਹੋਈਆਂ। ਅਪਾਹਜ ਹੋਣ ਕਰਕੇ ਅਣਮਨੁੱਖੀ ਮਾਹੌਲ ਜਿਹੜਾ ਹੈ ਜੇਲ੍ਹ ਵਿੱਚ, ਉਸ ਵਿੱਚੋਂ ਉਹਨਾਂ ਨੂੰ ਰਹਿਣਾ ਪੈ ਰਿਹਾ। ਹਾਲਾਂਕਿ ਵਰਲਡ ਸਿੱਖ ਆਰਗੇਨਾਈਜੇਸ਼ਨ ਵਰਗੀ ਇੱਕ ਸਿੱਖ ਸੰਸਥਾ ਨੇ ਇਹ ਮੁੱਦਾ ਚੁੱਕਿਆ, ਕੁਝ ਇੱਕ NDP ਦੇ ਆਗੂਆਂ ਨੇ ਜਿਵੇਂ ਕਿ ਜਗਮੀਤ ਸਿੰਘ ਜਾਂ ਸਵੈਨ ਰੋਬਿਨਸਨ, ਉਹਨਾਂ ਨੇ ਮਸਲਾ ਚੁੱਕਿਆ, ਕੁਝ ਇੱਕ ਮਜ਼ਦੂਰ ਜਥੇਬੰਦੀਆਂ ਨੇ ਮਸਲਾ ਚੁੱਕਿਆ, ਪਰ ਸਰਕਾਰ ਟਸ ਤੋਂ ਮਸ ਨਾ ਹੋਈ। ਸੋ ਅੱਜ ਵੀ ਸਰੀ ਦੇ ਵਿੱਚ ਸਾਈ ਬਾਬਾ ਲਈ ਅੱਜ ਦੇ ਦਿਨ 'ਤੇ ਇੱਕ ਰੈਲੀ ਹੋ ਰਹੀ, ਤਾਂ ਜੋ ਇਸ ਮਸਲੇ ਵੱਲ ਇੱਥੋਂ ਦੀਆਂ ਸਰਕਾਰਾਂ ਦਾ, ਇੱਥੋਂ ਦੇ ਲੋਕਾਂ ਦਾ ਧਿਆਨ ਦਿਵਾਇਆ ਜਾ ਸਕੇ, ਪਰ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ। ਇਹ ਬੜੀ ਸ਼ਰਮ ਦੀ ਗੱਲ ਹੈ। ਇਸ ਦੇ ਨਾਲ ਜੁੜੀ ਇੱਕ ਮਿਸਾਲ ਮੈਂ ਤੁਹਾਨੂੰ ਦੇਣੀ ਚਾਹੂੰਗਾ, ਜਿਸ ਤੋਂ ਤੁਸੀਂ ਅਨੁਮਾਨ ਲਾ ਸਕਦੇ ਹੋ ਕਿ ਇਸ ਦੇ ਕੀ ਕਾਰਨ ਹੋ ਸਕਦੇ ਨੇ। ਕੁਝ ਵਰ੍ਹੇ ਪਹਿਲਾਂ ਤੁਹਾਨੂੰ ਯਾਦ ਹੋਵੇਗਾ ਕਿ ਵੈਨਕੂਵਰ ਵਿੱਚ ਓਲੰਪਿਕ ਖੇਡ ਮੇਲਾ ਮਨਾਇਆ ਗਿਆ। ਉਸ ਸਮੇਂ ਓਲੰਪਿਕ ਦੀ ਜਿਹੜੀ ਪ੍ਰਬੰਧਾਂ ਦੇ ਵਿੱਚ ਕਈ ਤਰ੍ਹਾਂ ਦੀਆਂ ਊਣਤਾਈਆਂ ਸੀਗੀਆਂ ਔਰ ਖਰਚਿਆਂ ਨੂੰ ਲੈ ਕੇ ਸਵਾਲ ਉੱਠ ਰਹੇ ਸੀ। ਉਸ ਸਮੇਂ ਜਿਹੜੇ ਹੈਰੀ ਬੈਂਸ ਨੇ, ਜਿਹੜੇ ਹੁਣ ਮੌਜੂਦਾ ਕਿਰਤ ਮੰਤਰੀ ਨੇ BC ਦੇ ਵਿੱਚ, ਉਸ ਵੇਲੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ, ਅਤੇ NDP ਦੀ ਜਿਹੜੀ ਸ਼ੈਡੋ ਕੈਬਨਿਟ ਸੀ, ਉਸ ਦੇ ਵਿੱਚ ਓਲੰਪਿਕ ਬਾਰੇ ਆਲੋਚਕ ਸੀ। ਸੋ ਓਲੰਪਿਕ ਵਿੱਚ ਜਿਹੜੀ ਫਜ਼ੂਲ ਖਰਚੀਆਂ ਸੀਗੀਆਂ, ਉਹਨਾਂ ਦਾ ਉਸਨੇ ਚੰਗੀ ਤਰ੍ਹਾਂ ਉਹਨਾਂ ਨੇ ਉਸ 'ਤੇ ਆਪਣਾ ਸਟੈਂਡ ਲਿਆ। ਪਰ ਉਹਨਾਂ ਦੇ ਸਾਹਮਣੇ ਇੱਕ ਮੁੱਦਾ ਲਿਆਇਆ ਗਿਆ ਕਿ ਭੋਪਾਲ ਗੈਸ ਕਾਂਡ ਜਿਹੜਾ ਹੋਇਆ, ਜਿਹੜਾ 1984 ਵਿੱਚ ਇਹਨਾਂ ਦਿਨਾਂ 'ਚ ਹੋਇਆ ਸੀ, ਦਸੰਬਰ ਵਿੱਚ, ਯਾਨੀ ਕਿ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਸ ਸਮੇਂ ਭੋਪਾਲ ਗੈਸ ਕਾਂਡ ਦੀ 35ਵੀਂ ਵਰ੍ਹੇਗੰਢ ਮਨਾਈ ਜਾ ਰਹੀ। ਸੋ 35 ਵਰ੍ਹੇ ਪਹਿਲਾਂ ਕੀ ਹੋਇਆ, ਭੋਪਾਲ ਦੇ ਵਿੱਚ ਕੀੜੇਮਾਰ ਦਵਾਈ ਦੀ ਫੈਕਟਰੀ ਵਿੱਚ ਗੈਸ ਲੀਕ ਹੋਈ,
ਅਨੇਕਾਂ ਲੋਕ ਮਾਰੇ ਗਏ, ਅਨੇਕਾਂ ਨੇਤਰਹੀਨ ਹੋਏ। ਅੱਜ ਵੀ ਪੌਣ ਪਾਣੀ ਇਸ ਇਲਾਕੇ ਦਾ ਸਾਫ਼ ਨਹੀਂ ਹੈ। ਸੋ ਜਿਹੜੀ ਕੰਪਨੀ ਇਸ ਦੇ ਲਈ ਕਸੂਰਵਾਰ ਸੀ, ਉਹ ਉਸ ਕੰਪਨੀ ਦੀ ਥਾਂ ਤੇ ਹੁਣ ਡਾਓ ਕੈਮੀਕਲ ਵਾਲਿਆਂ ਨੇ ਉਸ ਪਲਾਂਟ ਨੂੰ ਆਪਣੇ ਹੱਥੀਂ ਲੈ ਲਿਆ। ਸੋ ਡਾਓ ਕੈਮੀਕਲ ਵਾਲੇ ਓਲੰਪਿਕ ਦੇ ਸਪਾਂਸਰ ਸੀ। ਲੋਕਾਂ ਨੇ ਮੰਗ ਕੀਤੀ ਕਿ ਹੈਰੀ ਬੈਂਸ ਉਹਨਾਂ ਨੂੰ ਕਿਹਾ ਕਿ ਤੁਸੀਂ ਇਸ ਕੰਪਨੀ ਦੇ ਮਾਮਲੇ ਨੂੰ ਚੁੱਕੋ। ਲੋਕਾਂ ਦੀ ਮੰਗ ਸੀ ਕਿ ਇਸ ਨੂੰ ਸਪਾਂਸਰਸ਼ਿਪ ਇਸ ਦੀ ਵਾਪਸ ਲਈ ਜਾਵੇ, ਇਸ ਨੂੰ ਕੰਪਨੀ ਨੂੰ ਕੱਢਿਆ ਜਾਵੇ, ਕਿਉਂਕਿ ਕੰਪਨੀ ਜੇ ਓਲੰਪਿਕ ਖੇਡ ਮੇਲੇ ਦੇ ਵਿੱਚ ਸਪਾਂਸਰ ਹੈ ਤਾਂ ਇੱਕ ਬਹੁਤ ਹੀ ਗਲਤ ਸੁਨੇਹਾ ਲੋਕਾਂ ਵਿੱਚ ਪਹੁੰਚ ਰਿਹਾ। ਸੋ ਇਹ ਵਾਤਾਵਰਣ ਦੀ ਸਫਾਈ ਦਾ ਮਾਮਲਾ ਵੀ ਹੈ, ਵਰਕਰਾਂ ਦੀ ਹਿਫਾਜ਼ਤ ਦਾ ਮਾਮਲਾ ਵੀ ਹੈ। ਸੋ ਕਈ ਤਰ੍ਹਾਂ ਦੇ ਮਾਮਲੇ ਨੇ, ਪਰ ਹੈਰੀ ਬੈਂਸ ਜੀ ਤੋਂ ਇਹ ਮਾਮਲਾ ਚੁੱਕ ਨਾ ਹੋਇਆ। ਹਾਲਾਂਕਿ ਉਹ ਓਲੰਪਿਕ ਬਾਰੇ ਕ੍ਰਿਟਿਕ ਸੀਗੇ, ਆਲੋਚਕ ਸੀ, ਔਰ ਉਹ ਮਜ਼ਦੂਰ ਜਥੇਬੰਦੀਆਂ ਨਾਲ ਉਹਨਾਂ ਦਾ ਕਾਫੀ ਸੰਬੰਧ ਰਿਹਾ, ਪਰ ਉਹਨਾਂ ਨੇ ਮਸਲੇ ਨੂੰ ਹਊ ਪਰੇ ਕਰ ਦਿੱਤਾ। ਇਹਨਾਂ ਗੱਲਾਂ ਦਾ ਸਿੱਧਾ ਅਰਥ ਇਹ ਹੈ ਕਿ ਜਿਹੜੀ ਭਾਰਤ ਪੱਖੀ ਲੌਬੀ ਹੈ ਇੰਨੀ ਕੁ ਭਾਰੂ ਹੋ ਚੁੱਕੀ ਹੈ ਕਿ ਇੱਥੋਂ ਦੇ ਜਿਹੜੇ ਸਿਆਸਤਦਾਨ ਨੇ ਉਹਨਾਂ ਅੱਗੇ ਉਹਨਾਂ ਗੋਡੇ ਟੇਕ ਬੈਠੇ ਨੇ। ਇੱਥੋਂ ਤੱਕ ਕਿ ਮੈਨੂੰ ਇਹ ਗੱਲ ਕਹਿਣ 'ਚ ਕੋਈ ਗੁਰੇਜ਼ ਨਹੀਂ, ਜਦੋਂ ਸਾਈ ਬਾਬੇ ਦਾ ਮਾਮਲਾ ਜਗਮੀਤ ਸਿੰਘ ਦੇ ਧਿਆਨ 'ਚ ਵੀ ਲਿਆ ਗਿਆ ਤਾਂ ਜਗਮੀਤ ਸਿੰਘ ਵੀ ਉਸ ਮਾਮਲੇ 'ਤੇ ਕੁੰਭ ਕਰ ਰਹੇ ਨੀਂਦ ਸੁੱਤੇ ਰਹੇ ਨੇ। ਹੋਇਆ ਇੱਦਾਂ, ਜਦੋਂ ਪੰਜਾਬ 'ਚ ਜੱਗੀ ਜੌਲ ਨੂੰ ਫੜਿਆ ਗਿਆ, ਉਸ ਮਾਮਲੇ ਨੂੰ ਲੈ ਕੇ ਫਟਾਫਟ ਇੱਥੋਂ ਦੇ ਸਿੱਖ ਸਿਆਸਤਦਾਨਾਂ ਨੇ ਬਿਆਨ ਦਾਗਣੇ ਸ਼ੁਰੂ ਕਰਤੇ। ਹਾਲਾਂਕਿ ਉਹ ਮਾੜੀ ਗੱਲ ਨਹੀਂ ਸੀ, ਉਹ ਵੀ ਜ਼ਰੂਰੀ ਸੀ। ਜੱਗੀ ਜੌਲ ਦਾ ਮਸਲਾ ਵੀ ਇੰਪੋਰਟੈਂਟ ਸੀ ਕਿ ਇੱਕ ਸਿੱਖ ਕਾਰਕੁਨ ਨੂੰ ਜਿਹੜਾ ਲੰਡਨ ਤੋਂ ਗਿਆ, ਬਿਨਾਂ ਕਿਸੇ ਵਜ੍ਹਾ ਦੇ ਉਸ ਨੂੰ ਫੜ ਕੇ ਦਹਿਸ਼ਤਗਰਦ ਕਰਾਰ ਦੇ ਕੇ ਜੇਲ੍ਹ ਸੁੱਟਿਆ ਗਿਆ, ਇਹ ਮਾਮਲਾ ਵੀ ਚੁੱਕਿਆ ਜਾਣਾ ਲਾਜ਼ਮੀ ਸੀ। ਪਰ ਸਵਾਲ ਇਹ ਉੱਠਦਾ ਹੈ ਕਿ ਸਾਈ ਬਾਬੇ ਦੇ ਮਾਮਲੇ ਦੇ ਉੱਤੇ ਤੁਸੀਂ ਸੁੱਤੇ ਰਹੇ ਹੋ, ਜੱਗੀ ਜੌਲ ਵੇਲੇ ਤੁਹਾਨੂੰ ਕਿਵੇਂ ਸੋਝੀ ਆ ਗਈ? ਗੱਲ ਬੜੀ ਕਲੀਅਰ ਹੈ, ਤੁਸੀਂ ਸਿਰਫ ਸਿੱਖ ਵੋਟਾਂ ਦੀ ਖਾਤਰ ਸਾਰਾ ਕੁਝ ਕੀਤਾ। ਜਦੋਂ ਆਪਾਂ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ, ਮਨੁੱਖੀ ਹੱਕਾਂ ਦੀ ਗੱਲ ਕਰਦੇ ਹਾਂ, ਮਨੁੱਖੀ ਹੱਕ ਸਿਰਫ ਇੱਕ ਭਾਈਚਾਰੇ ਦੇ, ਇੱਕ ਫਿਰਕੇ ਦੇ ਨਹੀਂ। ਹਾਲਾਂਕਿ ਸਿੱਖ ਭਾਈਚਾਰੇ ਨੇ ਵੱਧ ਚੜ੍ਹ ਕੇ ਸਾਈ ਬਾਬੇ ਦੀ ਸਪੋਰਟ ਕੀਤੀ ਹੈ। ਸਾਈ ਬਾਬਾ ਦੀ ਖਾਤਰ ਸਿੱਖਾਂ ਨੇ ਵੱਧ ਚੜ੍ਹ ਕੇ ਪਟੀਸ਼ਨਾਂ ਸਾਈਨ ਕੀਤੀਆਂ। ਇੱਥੋਂ ਤੱਕ ਕਿ ਸਰੀ ਦੇ ਜਿਹੜੇ ਗੁਰੂ ਨਾਨਕ ਸਿੱਖ ਟੈਂਪਲ ਦੇ ਪ੍ਰਧਾਨ ਨੇ ਹਰਦੀਪ ਸਿੰਘ ਨਿੱਜਰ, ਉਹਨਾਂ ਨੇ ਸਾਫ਼ ਕਿਹਾ ਕਿ ਅਸੀਂ ਡਟ ਕੇ ਸਾਈ ਬਾਬਾ ਦੇ ਨਾਲ ਖਲੋਤੇ ਹਾਂ। ਪਰ ਸਾਡੇ ਜਿਹੜੇ ਸਿਆਸਤਦਾਨ ਨੇ ਇਹ ਵੋਟਾਂ ਦੀ ਗਿਣਤੀ ਮਿੰਟ ਵਿੱਚ ਪੈ ਕੇ ਇਸ ਕਿਸਮ ਦੀ ਸਿਆਸਤ ਖੇਡਦੇ ਨੇ। ਸਾਨੂੰ ਇਸ 'ਤੇ ਸੁਚੇਤ ਰਹਿਣਾ ਪਊਗਾ, ਔਰ ਇਹ ਸਾਰਾ ਕੁਝ ਇਸ ਕਰਕੇ ਹੋ ਰਿਹਾ ਕਿਉਂਕਿ ਭਾਰਤ ਪੱਖੀ ਲੌਬੀ ਇੱਥੇ ਭਾਰੂ ਹੋ ਰਹੀ ਹੈ। ਸੋ ਇਹਨਾਂ ਗੱਲਾਂ 'ਤੇ ਗੌਰ ਕੀਤਾ ਜਾਵੇ। ਇਸ ਦੇ ਨਾਲ ਹੀ ਅੱਜ ਦੀ ਸੈਗਮੈਂਟ ਇੱਥੇ ਸਮਾਪਤੀ ਹੈ। ਕੱਲ੍ਹ ਨੂੰ ਫਿਰ ਦੁਬਾਰਾ ਮੇਰੀ ਤੁਹਾਡੀ ਮੁਲਾਕਾਤ ਹੋਵੇਗੀ। ਹੈਵ ਅ ਨਾਈਸ ਡੇ।